15 नान साल लगाना एमरजेंसी केस आ गया ਐਮਰਜੈਂਸੀ ਕੇਸ ਆ ਕੇ ਕੀ ਹਸਪਤਾਲ ਭੇਜਣਾ सर ये वापडा हाउस है ਤੁਸੀਂ ਭਾਜਨ ਕੀ ਚਰਸ ਵੇਚਦੇ ਹੋ ਹਾਂਜੀ ਹਾਂਜੀ ਮੈਂ ਜਨਾਬ ਤੁਹਾਡੀ ਚਰਸ ਵੇਚਣਾ ਵਾ ਮੇਰੀ ਚਰਸ ਵੇਚਦੇ ਨੇ ਤਾਂ ਤੁਸੀਂ ਮੇਰੀ ਹੀਰੋਇਨ ਵੀ ਵੇਚੋ ਤੁਹਾਡੇ ਨਾਲ ਇੰਨੀ ਗੱਲ ਕਾਫੀ ਹੈ ਕਿਉਂਕਿ ਇਹੋ ਜਿਹੇ ਮੂੰਹ ਨਾਲ ਇੰਨੀ ਕੀ ਗੱਲ ਹੁੰਦੀ ਆ ਜਾਓ ਇੱਧਰ ਸ਼ਾਨ ਐਵੇਂ ਜ਼ਿੰਦਾਬਾਦ ਉਹਦੀ ਸ਼ਕਲ ਹੀ ਉਹਦੀ ਲਾਸ਼ ਵਰਗੀ ਉਹਨੂੰ ਜ਼ਿੰਦਾਬਾਦ ਕਹੀ ਜਾਂਦੇ ਹੋ ਅਸੀਂ ਖਿਦਮਤ ਕਰਨੇ ਵਾਮ ਦੀ ਅਸੀਂ ਕਮਾਈ ਨਹੀਂ ਕਰਦੇ ਤੁਹਾਨੂੰ ਮਜ਼ਾ ਲੱਗ ਰਿਹਾ ਮੈਨੂੰ ਸ਼ੂਗਰ ਹੈ ਮੈਨੂੰ ਜ਼ਹਿਰ ਲੱਗ ਰਿਹਾ ਅਸਲਾਮ ਅਲੈਕਮ ਕੀ ਹਾਲ ਹੈ ਜੀ ਕੀ ਹਾਲ ਹੈ ਸਰ ਮੈਂ ਠੀਕ ਹਾਂ ਤੁਸੀਂ ਠੀਕ ਹੋ ਅੱਜ ਮੈਂ ਆਇਆ ਤੁਹਾਡੇ ਹੋਟਲ ਤੇ ਛਾਪਾ ਮਾਰਨ ਸਿੱਧੀ ਗੱਲ ਹੈ ਮੈਂ ਤੁਹਾਡੇ ਸਾਰੇ ਬੰਦਿਆਂ ਦੇ ਨਾਲ ਗੱਲ ਕਰਨੀ ਹੈ ਜਿਹੜੇ ਤੁਹਾਡੇ ਗਾਹਕ ਬੈਠੇ ਨੇ ਉਹਨਾਂ ਨਾਲ ਵੀ ਗੱਲ ਕਰਨੀ ਹੈ ਕਿ ਤੁਸੀਂ ਮਤਲਬ ਕੀ ਖਵਾ ਰਹੇ ਹੋ ਲੋਕਾਂ ਨੂੰ ਔਰ ਕਿਉਂ ਖਵਾ ਰਹੇ ਹੋ ਔਰ ਤੁਸੀਂ ਭਾਜਨ ਕੀ ਚਰਸ ਵੇਚਦੇ ਹੋ ਹਾਂਜੀ ਹਾਂਜੀ ਮੈਂ ਜਨਾਬ ਤੁਹਾਡੀ ਚਰਸ ਵੇਚਣਾ ਵਾ ਮੇਰੀ ਚਰਸ ਵੇਚਦੇ ਨੇ ਤਾਂ ਤੁਸੀਂ ਮੇਰੀ ਹੀਰੋਇਨ ਵੀ ਵੇਚੋ ਤੇ ਮੈਂ ਸਭ ਤੋਂ ਪਹਿਲੇ ਮੈਂ ਤੁਹਾਡੇ ਜ਼ਰਾ ਤੰਦੂਰਾਂ ਨਾਲ ਗੱਲ ਕਰਨਾ ਅੱਛਾ ਮੈਨੂੰ ਸਭ ਤੋਂ ਪਹਿਲੇ ਆਪਣਾ ਨਾਮ ਅਲੀਸ਼ਾਨ ਅਲੀ ਸ਼ਾਨ ਮਾਂ ਅਲੀ ਦੀ ਤਾਂ ਵੈਸੇ ਹੀ ਬੜੀ ਸ਼ਾਨ ਹੈ ਔਰ ਤੁਹਾਡਾ ਕੀ ਨਾਮ ਹੈ ਮੀਆਂ ਕਾਸ਼ਫ ਮੀਆਂ ਕਾਸ਼ਫ ਸਾਹਿਬ ਤਾਂ ਤੁਸੀਂ ਇੱਥੇ ਕੀ ਹੋਟਲ ਦੇ ਮਾਲਕ ਹੋ ਜਾਂ ਇੱਥੇ ਕੀ ਕਰ ਮੈਂ ਜੀ ਇਹਨਾਂ ਦਾ ਖਾਦਮ ਹਾਂ ਜਨਾਬ ਆਓ ਜ਼ਰਾ ਤੰਦੂਰਾਂ ਨਾਲ ਗੱਲ ਕਰੀਏ ਪਹਿਲੇ ਜਿਹੜੇ ਬਹੁਤ ਅੱਛੇ ਕੁਲਚੇ ਲਾਉਂਦੇ ਨੇ ਇਹਨਾਂ ਨਾਲ ਵੀ ਗੱਲ ਕਰੀਏ ਆਈ ਜਾਓ ਮੇਰੇ ਨਾਲ ਹੈਲੋ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਕੀ ਹਾਲ ਹੋ ਗਿਆ ਤੇਰਾ ਠੀਕ ਹੋ ਗਿਆ ਬਸ ਤੇਰਾ ਹਾਲ ਬਹੁਤ ਠੀਕ ਹੈ ਮੈਂ ਤੁਹਾਡਾ ਪੁੱਛਾਂਗਾ ਤਾਂ ਫਿਰ ਤੁਸੀਂ ਆਪਣਾ ਦੱਸਣਾ ਐਵੇਂ ਬੜਾ ਤੇਰਾ ਯੁਗੰਡਾ ਦੀ ਚਰਸਰ ਦਾ ਮੂੰਹ ਹੈ ਹਾਂ ਆ ਭਾਈ ਕੁਲਚੇ ਲਾਉਂਦੇ ਹੋ ਮੈਨੂੰ ਇਹ ਦੱਸੋ ਕਿਹੜੇ ਕਿਹੜੇ ਸੁਰੀਲੇ ਕੁਲਚੇ ਲਾਉਂਦੇ ਹੋ ਆ ਜਾ ਬਈ ਜ਼ਰਾ ਤੰਦੂਰ ਵੀ ਵਿਖਾ ਨਹੀਂ ਮਗਰ ਤੰਦੂਰ ਵਿਖਾਏਗਾ ਅੱਗ ਆ ਜਾਏਗੀ ਅੱਗ ਨਹੀਂ ਵਿਖਾਣੀ ਸਿਰਫ ਕੁਲਚੇ ਵਿਖਾਣੇ ਨੇ ਇੱਧਰ ਆ ਮੇਰੇ ਨਾਲ ਗੱਲ ਕਰ ਤੇਰਾ ਨਾਂ ਕੀ ਸ਼ਫਾਕਤ ਅਲੀ ਉੱਚੀ ਸਾਈਡ ਨਾਂ ਦੱਸ ਸ਼ਫਾਕਤ ਅਲੀ ਤੇਰਾ ਕੀ ਨਾਮ ਹੈ ਭਰਾ ਸ਼ਬਾਜ਼ ਸ਼ਬਾਜ਼ ਇੱਧਰ ਆ ਜਾ ਬੇਟਾ ਤੇਰਾ ਕੀ ਨਾਮ ਹੈ ਮੁਹੰਮਦ ਅਲੀ ਮੁਹੰਮਦ ਅਲੀ ਜਮਸ਼ੇਦ ਇਹ ਜਮਸ਼ੇਦ ਮੁਹੰਮਦ ਅਲੀ ਸ਼ਫਾਕਤ ਪਤਾ ਨਹੀਂ ਕੀ ਨਾਂ ਨੇ ਔਰ ਇਹ ਸਾਰੇ ਵਰਕਰ ਨੇ ਇਸ ਹੋਟਲ ਦੇ ਜਿਹਦਾ ਨਾਂ ਹੈ ਮਦੀਨਾ ਵਾਈਟ ਚਨੇ ਔਰ ਇਹ ਹੈਗਾ ਮੁਸਤਫਾਬਾਦ ਦੇ ਵਿੱਚ ਕਸੂਰ ਰੋਡ ਦੇ ਉੱਤੇ ਜ਼ਿਲ੍ਹਾ ਕਸੂਰ ਦੇ ਵਿੱਚ ਮੈਂ ਇਹਨਾਂ ਦੇ ਗਾਹਕਾਂ ਦੇ ਨਾਲ ਵੀ ਗੱਲ ਕਰਾਂਗਾ ਤੁਸੀਂ ਮੈਨੂੰ ਦੱਸੋ ਜੀ ਤੁਹਾਡੇ ਗਾਹਕ ਤੁਹਾਡੇ ਕੋਲ ਮੁਤਮਈਨ ਹੈਗੇ ਨੇ ਹਾਂਜੀ ਮਸਲਨ ਕੀ ਤੁਸੀਂ ਨਾਨ ਦੇ ਵਿੱਚ ਕੀ ਐਸੀ ਚੀਜ਼ ਲਾਉਂਦੇ ਹੋ ਜਿਹੜੇ ਲੋਕ ਸ਼ੌਕ ਨਾਲ ਖਾਂਦੇ ਨੇ ਨਾਨ ਸੁਥਰਾ ਲਾ ਕੇ ਦੇਈਦਾ ਵਜ਼ਨ ਇੱਕੋ ਹੀ ਆਂਦਾ ਉਧਰ ਮੂੰਹ ਕਰਕੇ ਗੱਲ ਕਰਨਾ ਇਹ ਇੱਧਰ ਹਾਂ ਨਾਨ ਵਧੀਆ ਲਾ ਕੇ ਦੇਈਦਾ ਨਾਨ ਵਧੀਆ ਲਾ ਕੇ ਵਜ਼ਨ ਦੇਈਦਾ। ਪੂਰਾ ਹੋਇਆ ਹਾਂ ਵਜ਼ਨ ਪੂਰਾ ਹੋਵੇ ਹਾਲਾਂਕਿ ਆਪਣਾ ਤੇਰਾ ਵਜ਼ਨ ਪੂਰਾ ਨਹੀਂ ਹੈਗਾ ਨਹੀਂ ਮੇਰਾ ਘਰ ਤੇ ਇੰਜ ਲੱਗਦਾ ਕਿ ਮਾਚਸ ਦੀ ਤੀਲੀ ਬਾਹਰ ਨਿਕਲੀ ਹੈ ਲੇਕਿਨ ਖੈਰ ਕੋਈ ਗੱਲ ਨਹੀਂ ਅਸੀਂ ਵੀ ਗੱਲਾਂ ਬਾਤਾਂ ਕਰਨੇ ਆ ਤੁਹਾਡੇ ਨਾਲ ਵੀ ਗੱਲਾਂ ਕਰਾਂਗੇ ਔਰ ਅਸੀਂ ਹੁਣ ਗੱਲਾਂ ਕਰਾਂਗੇ ਜ਼ਰਾ ਇਹਨਾਂ ਦੇ ਗਾਹਕਾਂ ਦੇ ਨਾਲ ਜਿਹੜੇ ਗਾਹਕ ਇੱਥੇ ਆਉਂਦੇ ਨੇ ਖਾਂਦੇ ਪੀਂਦੇ ਨੇ ਔਰ ਮੈਨੂੰ ਇਹ ਲੱਗਦਾ ਕਿ ਵਾਕਈ ਇਹਨਾਂ ਦੇ ਖਾਣੇ ਬਹੁਤ ਮਜ਼ੇਦਾਰ ਨੇ ਆਓ ਅੰਦਰ ਨੂੰ ਚਲੀਏ ਜ਼ਰਾ ਇੱਥੇ ਖਲੋ ਕੇ ਗਏ ਕੁਲਚਾ ਲਾਈ ਯਾਰ ਕੁਲਚਾ ਲਾਈ ਯਾਰ ਇਹਦੇ ਮੂੰਹ ਤੇ ਲਾ ਦੇ ਭਾਜਨ ਸਲਾਮ ਅਲੈਕਮ ਵਾਲੇਕੁਮ ਸਲਾਮ ਕੀ ਹਾਲ ਹੋ ਗਿਆ ਤੁਹਾਡਾ ਜੀ ਠੀਕ ਠਾਕ ਮੈਂ ਸ਼ਕਲੋਂ ਲੱਗਦਾ ਤੇ ਨਹੀਂ ਨਹੀਂ ਜੀ ਹਨਾ ਹਾਂਜੀ। ਤੇ ਵੈਸੇ ਮੈਨੂੰ ਇਹ ਦੱਸੋ ਤੁਸੀਂ ਤੇ ਗਾਹਕ ਹੈਗੇ ਹੋ ਜੀ ਜੀ ਇੱਥੋਂ ਹੀ ਚਨੇ ਕਿਉਂ ਖਾਣ ਆਉਂਦੇ ਹੋ ਜਾਂ ਇੱਥੋਂ ਹੀ ਇਹਨਾਂ ਦਾ ਪਾਲੇ ਚਸਕਾ ਆਪਣਾ ਹੈ ਚਸਕਾ ਆਪਣਾ ਹਾਂਜੀ। ਮਤਲਬ ਇਹ ਕੀ ਵਿੱਚ ਕੁਝ ਖਾਸ ਚੀਜ਼ ਪਾਉਂਦੇ ਨੇ ਜਾਂ ਮਸਾਲੇ ਅਸੀਂ ਇਹਨਾਂ ਦੀ ਸਪੈਸ਼ਲ ਕਸੂਰ ਦੁਕਾਨ ਵੀ ਸੀ ਉੱਥੇ ਵੀ ਜਾਣੇ ਸਿਖਾਉਣ ਲਈ ਉਹਨੇ ਬਗਾਦਾ ਇੱਥੇ ਆ ਗਏ ਤੇ ਇੱਥੇ ਵੀ ਅਸੀਂ ਆਨੇ ਅੱਛਾ ਕਸੂਰ ਵੀ ਇਹਨਾਂ ਦੀ ਦੁਕਾਨ ਹੈ ਜੀ, ਜੀ। ਲਓ ਜੀ ਕਾਸ਼ਮ ਸਾਹਿਬ ਉੱਥੇ ਵੀ ਛਾਪਾ ਅੱਜ ਹੀ ਵੱਜੇਗਾ ਅੱਜ ਹੀ ਵੱਜੇਗਾ ਤੇ ਮੈਨੂੰ ਬੜੀ ਖੁਸ਼ੀ ਹੋਈ ਜੀ ਤੁਹਾਡੇ ਨਾਲ ਮੈਂ ਚਾਹਾਂਗਾ ਕਿ ਹੋਰ ਲੋਕਾਂ ਨਾਲ ਵੀ ਗੱਲਬਾਤ ਕਰਾਂ ਬਿਲਕੁਲ, ਕਿਉਂਕਿ ਤੁਹਾਡੇ ਨਾਲ ਇੰਨੀ ਗੱਲ ਕਾਫੀ ਹੈ ਜ਼ਰੂਰ, ਕਿਉਂਕਿ ਇਹੋ ਜਿਹੇ ਮੂੰਹ ਨਾਲ ਇੰਨੀ ਕੀ ਗੱਲ ਹੁੰਦੀ ਹੈ ਆ ਜਾਓ ਇੱਧਰ ਇਹ ਸਾਰੇ ਗਾਹਕ ਖਲੋਤੇ ਨੇ ਇਧਰ ਸਾਰੇ ਦਿਖਾਈ ਦਿਓ ਅਲੀ ਸ਼ਾਨ ਜੀ ਜੀ ਨਹੀਂ ਮੈਂ ਕਿਹਾ ਅਲੀ ਸ਼ਾਨ ਜ਼ਿੰਦਾਬਾਦ ਕਹੋ ਜ਼ਿੰਦਾਬਾਦ ਅਲੀ ਸ਼ਾਨ ਜ਼ਿੰਦਾਬਾਦ ਐਵੇਂ ਜ਼ਿੰਦਾਬਾਦ ਉਹਦੀ ਸ਼ਕਲ ਹੀ ਉਹਦੀ ਲਾਸ਼ ਵਰਗੀ ਉਹਨੂੰ ਜ਼ਿੰਦਾਬਾਦ ਕਹੀ ਜਾਂਦੇ ਹੋ ਓਏ ਇੱਧਰ ਆਏ 15 ਤੇਰਾ ਕੀ ਨਾਂ ਹੈ ਮੁਹੰਮਦ ਅਹਿਮਦ ਉਹ ਨਾਂ ਇਹਨੇ ਇਹੋ ਜਿਹਾ ਰਸਤਾ ਮੈਂ ਇਹਨੂੰ ਕੁਝ ਕਹਿ ਨਹੀਂ ਸਕਦਾ ਹਨਾ 15 नान साल लगाना एमरजेंसी केस आ गया ਐਮਰਜੈਂਸੀ ਕੇਸ ਆ ਕੇ ਕੀ ਹਸਪਤਾਲ ਭੇਜਣਾ सर ये वापडा हाउस है ਇਹ ਵਾਪਡਾ ਦਾ ਦਫ਼ਤਰ ਹੈ ਤੇ ਤਾਂ ਮਾਰੇ ਵਾਪਡਾ ਅੱਛਾ ਇਹਨਾਂ ਦੇ ਜ਼ਰਾ ਦਿਖਾਓ ਜੀ ਇਹ ਹਲਵਾ ਇਹਨਾਂ ਦਾ ਬੜਾ ਮਜ਼ੇਦਾਰ ਹੁੰਦਾ ਹੈ ਬਹੁਤ ਮਜ਼ੇਦਾਰ ਹਲਵਾ ਹੈ ਯਕੀਨ ਕਰੋ ਇਹ ਅੱਜ ਅਸੀਂ ਬੈਠ ਕੇ ਨਾਸ਼ਤਾ ਇੱਥੇ ਕਰਾਂਗੇ ਵੀ ਸਾਨੂੰ ਪਤਾ ਲੱਗ ਜਾਏਗਾ ਤੁਸੀਂ ਜਿਹੜਾ ਹੋਟਲ ਸ਼ੁਰੂ ਕੀਤਾ ਇਹਨਾਂ ਨੇ ਤੁਹਾਡੀ ਕਸੂਰ ਦੀ ਬ੍ਰਾਂਚ ਦੇ ਉੱਤੇ ਨਾਸ਼ਤਾ ਕੀਤਾ ਸੀ ਇਹਨਾਂ ਨੂੰ ਅੱਛਾ ਇਹਨਾਂ ਲੱਗਿਆ ਇਹਨਾਂ ਨੇ ਖੁਦ ਤੁਹਾਨੂੰ ਆਫਰ ਕੀਤੀ ਇੱਥੇ ਬਣਾਓ ਕੀ ਇਹ ਗੱਲ ਸਹੀ ਹੈ बिल्कुल सही है ਲਓ ਜੀ ਪਹਿਲਾ ਬੰਦਾ ਹੈ ਕਾਸਿਮ ਜਿਹਨੇ ਸੱਚ ਬੋਲਿਆ ਲੇਕਿਨ ਅੱਲਾ ਦਾ ਸ਼ੁਕਰ ਹੈ ਕਿ ਉਹ ਸੱਚ ਹੀ ਬੋਲਿਆ ਅੱਛਾ ਇੱਥੇ ਤੁਹਾਡਾ ਐਕਸਪੀਰੀਅੰਸ ਕੈਸਾ ਹੈ एक्सपीरियंस अच्छा है एक्सपीरियंस ਮਤਲਬ ਸਿਰਫ ਮੇਰੇ ਅਨਗੇ ਮੁਫਤ ਖਾਣ ਵਾਲੇ ਆਉਂਦੇ ਨੇ ਜਾਂ नहीं ਪੈਸੇ ਵਾਲੇ ਵੀ ਆਉਂਦੇ नहीं नहीं जिंदे मुकद्दर जो होएगा उन्हें खाना है ਅੱਛਾ ਇਹਨਾਂ ਦੀ ਗੱਲ ਮੈਨੂੰ ਇਹ ਬੜੀ ਅੱਛੀ ਲੱਗੀ
ਕਿ ਇਹਨਾਂ ਨੇ ਪਹਿਲੇ ਵੀ ਵਾਰੀ ਮੈਨੂੰ ਦੱਸਿਆ ਹੈ ਕਿ ਇਹ ਕਿਸੇ ਨੂੰ ਖਾਣ ਪੀਣ ਤੋਂ ਨਾ ਨਹੀਂ ਕਰਦੇ। ਕੋਈ ਬੰਦਾ ਆ ਜਾਏ, ਕੋਈ ਫਕੀਰ ਆ ਜਾਏ, ਮਸਕੀਨ ਆ ਜਾਏ, ਇਹ ਉਹਨੂੰ ਖਾਣਾ ਖਵਾਉਂਦੇ ਨੇ। तो मेरा ईमान है अलीशान, जो खिलाता है अल्लाह उसको बहुत खिलाता है। बिल्कुल, ये तरबियत मिली है वालदैन से। कसूर में हमारी शॉप है 8 साल से। पंजाबी च गल करो, पंजाबी च गल करिए। हाँ। 8 साल तो कसूर दुकान है, ठीक है जी। उत्थे माशाअल्लाह वालद साहब बैठे ने, भाई बैठे ने, ठीक है। उत्थों का भी तुहानू विजिट कराने आ ते यह तुहानू कुछ भी नहीं नज़र आना पे, उत्थे तुहानू माशाअल्लाह रौनक नज़र आएगी। नहीं अच्छे भी बड़ी रौनक है। जरा लोग सुते हुए ने, ललियानी वाले छुट्टी वाले दिन उठते नहीं 12 बजे। आपस की गल है, सुती ते पूरी कौम हुई है। ये तो तुसी अच्छे दे लोकां दा कहता है, लेकिन बाहर कौम बड़ी देर दी सुती, बहुत देर दी, बहुत देर दी। इन्हू काम में कोई नहीं, नींदर तो इलावा बिल्कुल सुते पे ने। लोग यहाँ से नाश्ते लेके जाते हैं और मुझे अच्छा लग रहा है कि ये वाकई मदीना वाइट चने वाले जो हैं अली शान और काशिफ साहब, इन्होंने बड़ा अच्छा सेटअप बनाया हुआ है। मैं चाहूँगा कि मेरा कैमरामैन मेरे पीछे भी आए, मैं इनके होटल के अंदर का माहौल भी दिखाऊँ जहाँ फैमिलीज़ भी आती हैं। जी अस्सलाम वालेकुम भाईजान, आप होटल में हैं या खाना खाने? हम खाना खाने के लिए आए हैं। खाना खाने के लिए आए, तो आप यहाँ पे खाना खाने क्यों आए हैं? सर यहाँ का इनका टेस्ट बहुत अच्छा है। इनकी एक ब्रांच कसूर में है, दूसरी इधर ललियानी भी है। हम लाहौर से आए हैं खाना खाने के लिए, ठीक है। हम इतवार वाले दिन जब भी छुट्टी होती है यहाँ खाना खाने के लिए आते हैं, तो हमें बहुत मज़ा आता है खाना खाने का। इनका हलवा बहुत कमाल का हलवा है, और वाइट चने होते हैं, बोंग पाए इनके होते हैं, बहुत ही मज़े के होते हैं। हम जब भी इतवार को छुट्टी हो यहाँ खाना खाने के लिए आते हैं। अच्छा, वैसे आप लाहौर से यहाँ बोंग पाए खाने आए हैं, और पाए तो एक सालन ही ऐसा है, उसको आवाज़ दो तो वो तो चल के आ जाएगा, पाए जो हुए। जी जी बिल्कुल ऐसी बात है, लेकिन हम यहाँ आते हैं इनके पास। और ये बड़ी अच्छी बात है जी, ये लाहौर से आए हैं यहाँ पे खाना खाने के लिए, नाश्ता करने के लिए। इट इज़ वेरी गुड टू सी। और मुझे अच्छा लग रहा है कि इनके पाए भी अच्छे हैं, हलवा भी अच्छा है, जैसे आपने तारीफ़ की, चने और नान भी बड़े अच्छे हैं। और मैं इंशाअल्लाह उल अज़ीज़ आज मैं भी इन्हों को खा के ही जाऊँगा, मैं देखांगा मैं कौन रोकदा है जी। मैं इत्थे क्या सी कि मैं इन होवांगा, गलबात कर लांगा। अज इत्थे नान भी मैं लगते वेख रहा, खमीरियां रोटियां लगते वेख रहा वा। ते बच्चे तेरा नाम की है? समान उस्मान, पहले उत्थे भी तू ही मिलिया से यार, तेरा मुंह ही खिंची चिंगम मर गया। दो भाई हैं, बड़ा भाई है। अच्छा वो वड्डा भाई, दोवां दा नाम उस्मान है? ओ यार ये की गल होई। अच्छा दोवां दे मुंह भी इक्को जे ने। हुण मैनूं लैके आए ने जनाब काशिफ साहब, जनाब शाहिद साहब, अपनी मेन ब्रांच कसूर दे। मैं कसूर तक आया वां और इंशाअल्लाह उल अज़ीज़ इन्हां दे खाबे भी तुहानूं बड़ा मज़ा आएगा। तो मैं कैमरामैन नूं रिक्वेस्ट करांगा कि हुण साडे पहले मेरे कल्ले दे मगर आंदा सी, हुण साडे तिन्नां दे मगर आंदा रहे। चलो जी आ जाओ। अस्सलाम वालेकुम जी भाजन, की हाल है? मैं अंदर आ रहा तुहाडे कोल, आ जाओ जी। ਅਸੀਂ ਖਿਦਮਤ ਕਰਨੇ ਇਮਾਮ ਦੀ, ਅਸੀਂ ਕਮਾਈ ਨਹੀਂ ਕਰਦੇ। माशाल्लाह, मैं सुनिया कि तुहाडे कोल ऐसे कई लोग आते हैं जिहड़े मुफ्त खाना खा जाते हैं। ਬਿਸਮਿਲ੍ਲਾ ਬਿਸਮਿਲ੍ਲਾ ਜੀ, ਉਹਨਾਂ ਦਾ ਆਪਣਾ ਮੁਕੱਦਰ ਹੈ, ਸਾਡਾ ਕੁਝ ਨਹੀਂ ਖਾ ਕੇ ਜਾਂਦੇ, ਉਹ ਅੱਧ ਮੁਕੱਦਰ ਖਾ ਕੇ ਜਾਂਦੇ ਨੇ। अच्छा ये गल मैं अली शान नूं भी कही सी, अली शान भी इंज दी है। वो कहंदे ने ना कि अंब दे बूटे ते खरबूजे नहीं लगदे, अंब ही लगदा है। जिवें जे तुसीं हो उसे तरह दा तुहाडा बेटा अली शान। ਬਿਸਮਿਲ੍ਲਾ ਬਿਸਮਿਲ੍ਲਾ, ਇਸ ਅੱਲਾਹ ਤਾਲਾ ਦਾ ਸ਼ੁਕਰ ਅਲਹਮਦੁਲਿल्लाह। ਹਾਫਿਜ਼ ਕੁਰਾਨ ਨੇ ਬੇਟੇ ਬਗੋਂ ਵੀ ਹਾਫਿਜ਼ ਕੁਰਾਨ ਨੇ ਸਾਡੇ ਘਰ ਦੇ ਵਿੱਚ ਮਾਸ਼ਾਅल्लाह ਅੱਲਾਹ ਦੀ ਬਰਕਤ ਹੈ। तो ये मोस्ट फेमस चने हैं यहाँ कसूर के नाश्ते के लिहाज से, तो इन्हें लाहौर से साथ लेके आए हैं कसूर घुमाने के लिए और यहाँ की फूड स्ट्रीट को एक्सप्लोर करवाने के लिए। हाँ, तुसीं ते हलवा खा रहे हो? हाँ जी, अल्लाह का शुक्र है तुहानूं शुगर नहीं गई हाँ जी, अलहमदुलिल्लाह नहीं है। है ना, अल्लाह ना ही करे। हाँ जी। मैनूं हैगी है, मैनूं जहर लग रहा है। नहीं, सानू तो मज़ेदार लग रहा ਤੁਹਾਨੂੰ ਮਜ਼ਾ ਲੱਗ ਰਿਹਾ, ਮੈਨੂੰ ਸ਼ੂਗਰ ਹੈ, ਮੈਨੂੰ ਜ਼ਹਿਰ ਲੱਗ ਰਿਹਾ। ਸਰ ਯਕੀਨ ਜਾਣੀਏ, ਇਧਰ ਜਿਸ ਬੰਦੇ ਨੂੰ ਮੈਂ ਮਿਲਿਆ ਵਾ ਨਾ, ਉਹਨੇ ਸਾਰਿਆਂ ਨੇ ਇਹੋ ਹੀ ਕਿਹਾ ਕਿ ਯਾਰ ਵਿਕਾਸ ਦੀ ਵਜ੍ਹਾ ਨਾਲ ਇਹ ਸਾਰਾ ਕੁਝ ਜਿਹੜਾ ਸਾਨੂੰ ਇੱਥੇ ਅੱਲਾਹ ਪਾਕ ਨੇ ਤੌਫੀਕ ਦਿੱਤੀ। ਅੱਲਾਹ ਪਾਕ ਨੇ ਇੱਜ਼ਤ ਦਿੱਤੀ, ਅੱਲਾਹ ਪਾਕ ਨੇ ਇੱਜ਼ਤ ਦਿੱਤੀ। ਇੱਥੇ ਜਿਹੜੇ ਤੁਹਾਡੇ ਵਰਕਰ ਨੇ, ਮੈਨੂੰ ਇਮਾਨਦਾਰੀ ਨਾਲ ਦੱਸੋ, ਤੁਹਾਡੇ ਕੋਲੋਂ ਖੁਸ਼ ਨੇ ਸਾਰੇ? ਇਹ ਮੇਰੇ ਪਿੱਛੇ ਹੀ ਦੱਸਣਗੇ ਸਹੀ। ਨਹੀਂ, ਪਿੱਛੇ ਤੋਂ ਉਹਨਾਂ ਨੇ ਬੜੀ ਬਦ ਤਾਰੀਫੀ ਕੀਤੀ ਹੈ। ਕਹਿੰਦੇ ਜੀ ਵਿਕਾਸ ਜਿਹੜਾ ਸਭ ਤੋਂ ਗੰਦਾ ਬੱਚਾ ਹੈ। ਅੱਛਾ। ਮੈਂ ਕਿਹਾ ਇਸ ਗੱਲ ਦਾ ਮਤਲਬ ਇਹ ਕੋ ਸਭ ਤੋਂ ਅੱਛਾ ਹੈ। ਠੀਕ। ਕਹਿੰਦੇ ਜੀ ਅਸੀਂ ਕਦੀ ਵੀ ਨਹੀਂ ਕਹਿ ਸਕਦੇ, ਉਹ ਤੇ ਬਹੁਤ ਜ਼ਿਆਦਾ ਖਿਆਲ ਰੱਖਦੇ ਨੇ ਹਰ ਵਰਕਰ ਦਾ। ਨਾਨ ਲਾਉਣ ਵਾਲੇ ਤੋਂ ਲੈ ਕੇ, ਪੇੜੇ ਬਣਾਉਣ ਵਾਲੇ ਤੋਂ ਲੈ ਕੇ, ਝਾੜੂ ਦੇਣ ਵਾਲੇ ਤੋਂ ਲੈ ਕੇ ਓਨਰ ਤੱਕ ਸਾਰਿਆਂ ਦਾ ਬਹੁਤ ਖਿਆਲ ਕਰਦੇ ਨੇ। ਤੇ ਬਹੁਤ ਬਹੁਤ ਸ਼ੁਕਰੀਆ ਸਰ। ਔਰ ਮੈਂ ਚਾਹਾਂਗਾ ਕਿ ਅਸੀਂ ਇੱਥੇ ਹੀ ਇਸ ਪ੍ਰੋਗਰਾਮ ਨੂੰ ਵਾਈਂਡ ਅਪ ਕਰੀਏ ਵਿਕਾਸ ਦੇ ਨਾਲ ਹੀ, ਔਰ ਇਹਨਾਂ ਨੂੰ ਦੁਆ ਦਈਏ ਕਿ ਅੱਲਾਹ ਤਾਲਾ ਇਹਨਾਂ ਨੂੰ ਹੋਰ ਜ਼ਿਆਦਾ ਰਿਜ਼ਕ ਦੇਵੇ ਔਰ ਆਪਣੇ ਹਬੀਬ ਦੇ ਸਦਕੇ ਬੇਪਨਾਹ ਕਰਮ ਕਰੇ। ਔਰ ਤੁਸੀਂ ਸਾਰੇ ਰਲ ਕੇ ਮੇਰੇ ਵਾਸਤੇ ਵੀ ਦੁਆ ਕਰਨੀ ਹੈ, ਔਰ ਮੈਂ ਤੁਹਾਨੂੰ ਇਹ ਰਿਕੁਐਸਟ ਕਰ ਰਿਹਾ ਕਿ ਮੇਰੇ ਵਾਸਤੇ ਦੁਆ ਕਰਨੀ ਹੈ ਕਿ ਅੱਲਾਹ ਤਾਲਾ ਮੈਨੂੰ ਸਿਹਤ ਵਾਲੀ ਜ਼ਿੰਦਗੀ ਦੇਵੇ। ਆਮੀਨ ਆਮੀਨ। ਬਹੁਤ ਬਹੁਤ ਸ਼ੁਕਰੀਆ ਜੀ, ਰੱਬ ਰੱਖਾ।